ਬਹੁਤ ਮਾੜੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਅੱਜ 7-11 ਦੇ ਉੱਤੇ ਫ੍ਰੀ ਸਲਰਪੀ ਡੇ ਹੁੰਦਾ ਹੈਗਾ, ਜਿਹਦੇ ਵਿੱਚ ਫ੍ਰੀ ਸਲਰਪੀ ਦਾ ਕੱਪ ਜਿੰਨੇ ਵੀ ਕਸਟਮਰਸ ਆ ਉਹਨਾਂ ਨੂੰ ਦਿੱਤਾ ਜਾਂਦਾ ਹੈ। ਪਰ ਇਸ ਦਿਨ ਦੇ ਉੱਤੇ ਸਦਰਨ ਕੈਲੀਫੋਰਨੀਆ ਦੇ ਵਿੱਚ 6 ਜਗ੍ਹਾ ਦੇ ਉੱਤੇ ਗੋਲੀਆਂ ਚੱਲੀਆਂ 7-11 ਦੇ ਉੱਤੇ ਜਾਂ 7-11 ਦੀ ਪਾਰਕਿੰਗ ਲੋਟ ਦੇ ਵਿੱਚ। 2 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ, 3 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਹਜੇ ਤੱਕ ਨਾਮ ਨਹੀਂ ਦੱਸੇ ਗਏ ਵਿਕਟਮਸ ਦੇ, ਪਰ ਜੋ ਰਿਪੋਰਟਸ ਆ ਰਹੀਆਂ ਬਰੀਆ ਲਾਹਵਰਾ ਸਿੰਤਾਇਨਾ, ਇਹ 7-11 ਦੀ ਲੋਕੇਸ਼ਨ ਹੈਗੀ ਆ ਜਿੱਥੇ ਸ਼ੂਟਿੰਗ ਹੋਈ ਹੈਗੀ ਆ, ਰੋਬਰੀ ਹੋਈ ਹੈਗੀ ਆ। ਓਨਟੈਰੀਓ ਦੇ ਵਿੱਚ 7-11 ਦੇ ਉੱਤੇ ਰੋਬਰੀ ਹੋਈ ਆ। ਫੌਕਸ 11 ਨਿਊਜ਼ ਵਾਲੇ ਦੱਸ ਰਹੇ ਹੈਗੇ, ਜਿਹੜਾ ਕਿ 636 ਨਾਰਥ ਵਾਈਨ ਐਵਨਿਊ ਓਨਟੈਰੀਓ ਦੇ ਵਿੱਚ ਹੈਗਾ ਆ। ਅਪਲੈਂਡ ਦੇ ਵਿੱਚ 7-11 2410 ਵੈਸਟ ਐਰੋ ਰਾਊਟ, ਇੱਥੇ ਰੋਬਰੀ ਹੋਈ ਆ। 500 ਦੇ ਕਰੀਬ ਉਹ ਡਰਿੰਕ ਚੋਰੀ ਕਰ ਲਏ ਤੇ ਉਹਨਾਂ ਨੇ ਸ਼ੂਟਿੰਗ ਵੀ ਕੀਤੀ ਆ। ਬਰੀਆ ਦੇ ਵਿੱਚ ਇੱਕ ਸਟੋਰ ਕਲਰਕ ਨੂੰ ਫੇਟਲੀ ਮਾਰ ਦਿੱਤਾ 7-11 ਦੇ ਉੱਤੇ, ਜੋ ਕਿ ਲੰਬਰਡ ਰੋਡ ਤੇ ਨਾਰਥ ਬਰੀਆ ਬੁਲੇਵਰਡ ਦੇ ਉੱਤੇ ਹੈਗਾ। ਸਵੇਰੇ 4:18 ਦੇ ਉੱਤੇ ਗੋਲੀਆਂ ਮਾਰ ਕੇ ਜੋ ਕਲਰਕ ਸੀ ਉਸ ਨੂੰ ਮਾਰ ਦਿੱਤਾ ਗਿਆ ਹੈਗਾ। ਸੋ ਬਹੁਤ ਹੀ ਮੰਦਭਾਗੀ ਜਿਹੜੀ ਖਬਰ ਆ ਇਹ ਹਰਜੋਤ ਸਿੰਘ ਜੀ ਆਈ ਹੈਗੀ ਆ। 6 ਜਿਹੜੀਆਂ ਓਵਰਆਲ ਜਿਹੜੇ ਕਾਂਡ ਹੋਏ ਐਲੇ ਸਾਈਡ ਇਲਾਕੇ ਜਿਹੜੇ ਇਹ ਪੈਂਦੇ ਨੇ ਜਿੱਥੇ ਇਹ ਗੋਲੀ ਕਾਂਡ ਵਾਪਰੇ ਨੇ। ਸੋ ਇੱਕ ਦੇ ਤਾਂ ਕਹਿੰਦੇ ਵੀ ਇੱਕ ਪੀੜਤ ਦੇ ਤਾਂ ਸਿਰ ਦੇ ਵਿੱਚ ਵੀ ਜਿਹੜੀ ਆ ਗੋਲੀ ਲੱਗੀ ਆ ਤੇ ਕਈ ਜਿਹੜੇ ਆ ਉਹ ਬਚੇ ਵੀ ਆ। ਹੁਣ ਇਸ ਟਾਈਮ ਇਨਵੈਸਟੀਗੇਸ਼ਨ ਜਾਂਚ ਦਾ ਵਕਤ ਜਿਹੜਾ ਆ ਉਹ ਚੱਲ ਰਿਹਾ ਆ ਵੀ ਇਸ ਘਟਨਾਵਾਂ ਦੇ ਪਿੱਛੇ ਕੀ ਕਾਰਨ ਜਿਹੜੇ ਉਹ ਰਹੇ ਹੋ ਸਕਦੇ ਆ। ਜਿੱਦਾਂ 7-11 ਦਿਨ ਆ ਅੱਜ, ਕਿਉਂਕਿ ਤਰੀਕ ਵੀ 7-11 ਆ ਵੀ 7ਵੇਂ ਮਹੀਨੇ ਦਾ ਜਿਹੜਾ 11ਵਾਂ ਦਿਨ ਆ। ਸੋ ਇਸ ਕਰਕੇ ਇਹਨਾਂ ਨੇ ਪੂਰੇ 7-11 ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਦੀ ਆਫਰ ਚੱਲਦੀ ਹੈ ਵੀ ਜਦੋਂ ਤੱਕ ਸਲਰਪੀ ਰਨ ਆਊਟ ਨਹੀਂ ਹੋ ਜਾਂਦੀ ਇਹ ਲੋਕਾਂ ਨੂੰ ਜਿਹੜੀ ਉਹ ਫ੍ਰੀ ਦਿੰਦੇ ਆ। ਸੋ ਉਸ ਦੌਰਾਨ ਉਸ ਦਿਨ ਨੂੰ ਜਿਹੜਾ ਇਹ ਚੁਣਿਆ ਗਿਆ ਹੈਗਾ ਆ। ਸੋ ਸਾਊਥਲੈਂਡ ਇਲਾਕਾ, ਓਨਟੈਰੀਓ ਇਲਾਕਾ, ਅਪਲੈਂਡ ਓਨਟੈਰੀਓ ਕੈਲੀਫੋਰਨੀਆ ਦੇ ਵਿੱਚ ਜਿਹੜਾ ਐਲੇ ਸਾਈਡ ਪੈਂਦਾ ਆ ਸਦਰਨ ਕੈਲੀਫੋਰਨੀਆ 'ਚ, ਇੱਥੇ ਇਹ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ। ਹਰਜੋਤ ਸਿੰਘ ਜੀ, ਆਪਾਂ ਸਾਰੇ ਜਾਣੇ ਜਾਣਦੇ ਆ ਵੀ 7-11 ਦੇ ਉੱਤੇ ਬਹੁਤ ਸਾਰੇ ਜਿਹੜੇ ਪੰਜਾਬੀ ਲੋਕ ਵੀ ਕੰਮ ਕਰਦੇ ਆ। ਹਾਂਜੀ, ਸੋ ਅਰਦਾਸ ਆਪਾਂ ਕਰਦੇ ਆ, ਪਰ ਇਹ ਆ ਵੀ 2 ਜਾਣਿਆਂ ਦੀ ਮੌਤ ਹੋਈ। ਇਹ ਨਹੀਂ ਅਸੀਂ ਕਹਿ ਰਹੇ ਵੀ ਇਹਨਾਂ ਵਿੱਚ ਜਿਹੜੇ ਜਿਨ੍ਹਾਂ ਦੇ ਗੋਲੀਆਂ ਚੱਲੀਆਂ ਉਹਨਾਂ ਵਿੱਚ ਪੀੜਤ ਜਾਂ ਜਿਹੜੇ ਮਰਨ ਵਾਲਿਆਂ 'ਚ ਪੰਜਾਬੀ ਆ। ਇੱਕ ਸ਼ੰਕਾ ਜ਼ਾਹਰ ਆਪਾਂ ਕਰ ਰਹੇ ਹਾਂ ਵੀ ਸ਼ਾਇਦ ਆਪਣੇ ਵੀ ਇਸ ਦੇ ਵਿੱਚ ਹੋ ਸਕਦੇ ਨੇ, ਪਰ ਅਜੇ ਕਿਉਂਕਿ ਸ਼ਨਾਖਤ ਪੁਲਿਸ ਨੇ ਕਿਸੇ ਦੀ ਵੀ ਆਇਡੈਂਟੀਫਿਕੇਸ਼ਨ ਨਹੀਂ ਕੀਤੀ, ਪਰ ਇੱਕ ਖਤਰੇ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਸੋ ਵਨ ਆਫ ਦਾ ਰਿਸਕੀਐਸਟ ਜੌਬਸ ਦੇ ਵਿੱਚੋਂ ਇੱਕ ਜਿਹੜੇ ਵੀ ਸਟੋਰ ਓਨਰ, ਲਿਕਰ ਸਟੋਰ ਵਾਲੇ ਹੋ ਗਏ, ਗੈਸ ਸਟੇਸ਼ਨ ਵਾਲੇ ਹੋ ਗਏ, ਤਾਂ 7-11 ਵਾਲੇ ਹੋ ਗਏ, ਵੀ ਇੱਥੇ ਜਿੱਦਾਂ ਸ਼ਦਾਈ ਬੰਦਿਆਂ ਨੇ $200-400 ਦੇ ਲਈ ਗੋਲੀ ਮਾਰ ਕੇ ਉਹ ਚਲ ਜਾਂਦੇ ਆ ਤੇ ਪਿੱਛੋਂ ਘਰ ਦਾ ਜਿਹੜਾ ਉਜਾੜਾ ਕਰ ਜਾਂਦੇ ਆ। ਸੋ ਆਲਰੇਡੀ 2 ਪਰਿਵਾਰਾਂ ਦੇ ਨਾਲ ਇਸ ਗੋਲੀਕਾਂਡ ਦੇ ਵਿੱਚ ਇਹ ਵਾਪਰ ਗਿਆ ਆ। 3 ਗੰਭੀਰ ਰੂਪ 'ਚ ਜ਼ਖਮੀ ਆ, ਕਈਆਂ ਦੀ ਤਾਂ ਬਹੁਤ ਗ੍ਰੇਵ ਕੰਡੀਸ਼ਨ ਜਿਹੜੀ ਉਹ ਦੱਸੀ ਜਾ ਰਹੀ ਆ ਵੀ ਬਹੁਤ ਜਿੱਦਾਂ ਕਹਿ ਲਓ ਵੀ ਘੱਟ ਪਰਸੈਂਟੇਜ ਆ। ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਵੀ ਉਹ ਜਲਦ ਸਿਹਤਯਾਬ ਹੋਣ, ਉਹ ਠੀਕ ਹੋਣ, ਹੋਰ ਜਿਹੜੇ ਪਰਿਵਾਰਾਂ ਦੇ ਵਿੱਚ ਏਦਾਂ ਦਾ ਵਿਛੋੜਾ ਨਾ ਪਵੇ। ਸੋ ਇਹ ਵੀ ਮਾੜੀ ਗੱਲ ਆ ਵੀ 7-11 ਦੇ ਉੱਤੇ 6 ਜਗ੍ਹਾ ਦੇ ਉੱਤੇ ਅਟੈਕ ਹੋਇਆ, ਰੋਬਰੀਆਂ ਹੋਈਆਂ। ਸੋ ਜਿਸ ਤਰ੍ਹਾਂ ਦੱਸਿਆ ਹੀ ਆ ਵੀ 2 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਲਾਹਬਰਾ ਪੁਲਿਸ ਡਿਪਾਰਟਮੈਂਟ ਨੇ ਆਪਣਾ ਫੋਨ ਨੰਬਰ ਵੀ ਦਿੱਤਾ 562 383 4300, ਉੱਥੇ ਤੁਸੀਂ ਕਾਲ ਕਰਕੇ ਪੁਲਿਸ ਨੂੰ ਦੱਸ ਸਕਦੇ ਆ। ਰਿਵਰ ਸਾਈਡ ਤੇ ਵੀ। ਸੋ ਸਾਰੇ ਜਿਹੜੇ 7-11 ਆ ਉਹਨਾਂ ਤੇ ਤੜਕੇਸਾਰ 2 ਵਜੇ ਤੋਂ ਲੈ ਕੇ 4-5 ਵਜੇ ਦੇ ਵਿੱਚ ਇਹ ਰੋਬਰੀਜ਼ ਹੋਈਆਂ ਹੈਗੀਆਂ। ਸ਼ੂਟ ਕੀਤੇ ਉਹਨੇ, 2 ਇੰਪਲਾਈਜ਼ ਵੀ ਮਾਰੇ ਹੈਗੇ ਆ। ਇੱਕ ਇੰਪਲਾਈ ਤਾਂ ਬਾਹਰ ਕਹਿੰਦੇ ਬੈਠਾ ਸੀ ਆਪਣੀ ਕਾਰ ਦੇ ਵਿੱਚ ਕਿਸੇ ਦੇ ਨਾਲ, ਉਹਨੂੰ ਵੀ ਗੋਲੀਆਂ ਦੇ ਨਾਲ ਮਾਰ ਦਿੱਤਾ। ਸੋ ਇਹ ਬਹੁਤ ਹੀ ਮਾੜੀ ਖਬਰ ਅੱਜ 7-11 ਦੇ ਲਈ ਆ ਰਹੀ ਆ। 7-11 ਦੇ ਮਾਲਕ, 7-11 ਦੇ ਇੰਪਲਾਈਜ਼ ਤੇ 7-11 ਦੇ ਕਸਟਮਰਸ।